अगर भेली अगर बुझाई जाए तो वो भी एक दोस्त जरूर भेली बुझानी चाहिए। एक मिनट की भेली जरूर, ज्यादा मुश्किल भी नहीं मेरे ख्याल नाल किसी दोस्त ਨੂੰ ਆਉਂਦੀ ਵੀ ਹੋਵੇ जी। भेली है जी अपना ना एक समंदर है, समंदर, ठीक है जी। ਉਹਦੇ ਉੱਪਰ ਜਨਾਬ ਇੱਕ ਕਬੂਤਰ ਉੱਡ ਰਿਹਾ, समंदर है, ਉਹਦੇ कबूतर उड़ रहे, ਕਬੂਤਰ ਉੱਡ ਰਿਹਾ, ठीक है, ठीक है। ਉਹਨੇ ਆਂਡਾ ਦੇਣਾ, ठीक है, ठीक है जी। ਤੇ ਉਹ ਜਨਾਬ ਪਹਿਲੇ ਨੰਬਰ ਭਾਈ ਵਾਰਸ ਕੋਲ ਪੁੱਛਾਂਗੇ ਆਂਡਾ ਦੇਣਾ ਉਹ ਕਿਹੜੀ ਪਲੇਸ ਤੇ ਦੇਣਾ, ਕਿਉਂਕਿ ਥੱਲੇ ਪਾਣੀ समंदर ਦੇ ਉੱਤੇ ਕਬੂਤਰ ਪਿਆ ਉੱਡਦਾ ਤੇ ਉਸ ਦੇਣਾ ਆਂਡਾ ਹੈ, ਠੀਕ ਹੈ। ਤੇ ਹੁਣ ਉਹ ਕਿਹੜੀ ਜਗ੍ਹਾ ਆਂਡਾ ਦੇਗਾ, ਠੀਕ ਹੈ ਜੀ। ਭਾਈ ਵਾਰਸ ਕਬੂਤਰ ਨੂੰ ਪਰੇਸ਼ਾਨੀ ਆਂਡਾ ਦਵਾਓ ਕਿਤੇ ਸਾਡੇ ਤੋਂ ਕੰਮ ਦਾ ਜੀ। ਬੜਾ ਅੱਛਾ, ਵੇਖੋ ਜੀ ਕਬੂਤਰ ਆਂਡੇ ਦਿੰਦੇ ਹੁੰਦੇ बड़ी बात, बड़ी बात। मोहतरम इस्माइल साहब कलू एक शेर सुनने जी। दाना हो के दाना खान लगू, दाना दाना हो के दाना खान लगू, मैं वो तफसील देन लगा जी जी। दाना हो के दाना खान लगू, वाह, सारे आखदे पे बच 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 मी, वाह। उथों आया सा लाल हरिद्रे इथों लैके चले कचमी, वाह, अगू बेलिया जिवें बरात तेरी, वाह जी वाह। बाबे राने दसे सच सच में कसूरमंद ने आख्या ही सच मियां, कैसी बात है। अगू बेलिया तेरी बरात अपनी, कसूरमंद ने आख्या सच मियां, जी जी। ਆਂਦੇ ਨੇ ਕਿ ਕੂਚ ਕਰ ਗਏ ਨੇ ਸ਼ਾਹ ਗੁਦਾ ਇਥੋਂ ਅੱਖੀ ਵੇਖ ਲਈ ਕਿਹੜਾ ਜਨ ਰਿਹਾ, ਵਾਹ ਵਾਹ। ਕੁਝ ਦੇ ਇਥੋਂ ਅੱਜ ਹੱਥ ਤੇਰੇ ਜਾਂਦੀ ਵਾਰ ਨਹੀਂ ਹੱਥ ਵਿੱਚ ਕੰਨ ਰਿਹਾ, ਕੰਨ ਰਿਹਾ, ਤੇ ਉੱਥੇ ਪਈਆਂ ਲੋੜਾਂ ਫੇਰ ਆਹਣਾ ਹੀ, ਵਾਹ। ਮੈਂ ਕਾਸ ਨੂੰ ਜੋੜਦਾ ਧਨ ਰਿਹਾ, ਦਿਨ ਰਾਤ ਦੇ ਵਿੱਚ ਤਿਆਰੀਆਂ ਨੇ ਕਸੂਰਮੰਦ ਵੀ ਬਿਸਤਰੇ ਬਣ ਰਿਹਾ, ਕਸੂਰਮੰਦ ਵੀ ਬਿਸਤਰੇ ਬਣ ਰਿਹਾ। ਨਿੱਕਾ ਬੱਚਾ ਸੀ ਕੋਈ ਤੇ ਉਹ ਆਪਣੀ ਮਾਂ ਨੂੰ ਪੁੱਛਣ ਲੱਗਾ ਅੰਮਾ ਮੈਂ ਕਿਵੇਂ ਹੋਇਆ ਸਾਂ, ਤੇ ਉਹਨੇ ਆਖਿਆ ਪੁੱਤਰ ਹੁਣ ਅੰਮਾ ਪਰੇਸ਼ਾਨ ਹੋ ਗਈ ਵੀ ਇਹਨੂੰ ਕਿਵੇਂ ਦੱਸਾਂ, ਤੂੰ ਕਿਵੇਂ ਹੋਇਆ ਸਾਰਾ ਪ੍ਰੋਸੈਸ ਕਿਵੇਂ ਸਮਝਾਵਾਂ ਇਹਨੂੰ। ਤੇ ਉਹ ਬੱਚੇ ਨੇ ਅੰਮਾ ਨੂੰ ਸਵਾਲ ਕਰਤਾ ਵੀ ਅੰਮਾ ਮੈਂ ਕਿਵੇਂ ਹੋਇਆ ਹਾਂ, ਤੇ ਉਹਨੇ ਆਖਿਆ ਪੁੱਤਰ ਨਾ ਥੋੜੀ ਜਿਹੀ ਮਿੱਟੀ ਲਈ ਸੀ ਮੈਂ, ਤੇ ਉਹ ਫਲਾਣੇ ਦੌਰੇ ਦੇ ਥੱਲੇ ਰੱਖੀ ਸੀ ਤੇ ਤੂੰ ਹੋ ਪਿਆ ਸੀ। ਉਹਨੇ ਆਖਿਆ ਵੀ ਬੱਚਾ ਸੀ ਨਾ, ਉਹਨੇ ਥੋੜੀ ਜਿਹੀ ਮਿੱਟੀ ਲਈ, ਉਹਨੇ ਇੱਕ ਨਾ ਦੌਰੇ ਦੇ ਥੱਲੇ ਰੱਖੀ, ਤੇ ਬਾਬਾ 8 ਦਿਨਾਂ ਬਾਅਦ ਨਾ ਉਹਨੇ ਦੌਰਾ ਚੁੱਕਿਆ ਤੇ ਥੱਲੇ ਨਾ ਇੱਕ ਡੱਡੂ ਨਿੱਕਾ ਜਿਹਾ ਪਿਆ। ਉਹਨੇ ਦੌਰਾ ਚੁੱਕਿਆ ਤੇ ਡੱਡੂ ਨਿਕਲ ਕੇ ਬਾਹਰ ਨੱਸ ਪਿਆ, ਤੇ ਡੱਡੂ ਅੱਗੇ ਤੇ ਉਹਦੇ ਪਿੱਛੇ ਡੱਡੂ ਅੱਗੇ ਤੇ ਬੱਚਾ ਉਹਨੂੰ ਫੜਨ ਦੀ ਕੋਸ਼ਿਸ਼ ਕਰੇ, ਡੱਡੂ ਨੱਸਦਾ ਜਾਏ। ਤੇ ਜਦੋਂ ਥੱਕ ਗਿਆ ਨਾ ਬੱਚਾ ਤੇ ਪਸੀਨਾ ਸਾਫ਼ ਕੇ ਅੰਦਰ, ਤੇ ਤੂੰ ਮੇਰੀ ਲਾਦ ਨਾ ਹੁੰਦੀ ਤੇ ਮੈਂ ਇਲਾਜ ਕਰਦਾ, ਜੰਮੇ ਹੈ ਨਾ ਹੁਣ ਮੇਰਾ ਤੇ ਕੀ ਕਰ। ਉਹ ਐਗੇ ਨਹੀਂ ਗੱਲ ਇਹ ਵੇ ਕਿ ਜਿਹੜੇ ਮਾਪੇ ਹੁੰਦੇ ਨੇ ਨਾ, ਜਿਹੜੇ ਵਾਲਿदैन ਹੁੰਦੇ ਨੇ, ਉਹ ਬੱਚਿਆਂ ਦਾ ਬੁਰਾ ਨਹੀਂ ਸੋਚਦੇ। ਇਸੇ ਪ੍ਰੋਗਰਾਮ ਦੀ ਵਸਾਤਤ ਦੇ ਨਾਲ ਬੱਚਿਆਂ ਨੂੰ ਇਹ ਪੈਗਾਮ ਦੇਵਾਂਗਾ ਕਿ ਅਗਰ ਵਾਲਿदैन ਕੋਈ ਕਿਸੇ ਗੱਲ ਦੇ ਉੱਤੋਂ ਕਦੀ ਝਿੜਕ ਵੀ ਲੈਣ, ਮਾਪਿਆਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਹੁੰਦੀਆਂ ਨੇ, ਜਿਨ੍ਹਾਂ ਲੋਕਾਂ ਦੇ ਜਿਨ੍ਹਾਂ ਬੱਚਿਆਂ ਦੇ ਸਿਰ ਦੇ ਉੱਤੇ ਮਾਪੇ ਨਹੀਂ ਨਾ ਰਹਿੰਦੇ, ਵਾਲਿदैन ਦਾ ਸਾਇਆ ਉੱਠ ਜਾਂਦਾ, ਉਹ ਤਰਸਦੇ ਰਹਿੰਦੇ ਨੇ। ਫਿਰ ਬਾਹਰ ਜਾ ਕੇ ਵੀ ਸਰਾਣਿਆਂ ਨੂੰ ਮੇਰਾ ਮਤਲਬ ਸਿਰ ਤੇ ਰੱਖ ਕੇ ਕੰਬਲਾਂ 'ਚ ਮੂੰਹ ਦੇ ਕੇ ਜਦੋਂ ਮੁਸੀਬਤਾਂ ਸਿਰ ਪੈਂਦੀਆਂ ਨੇ ਭਾਈ ਇਸਮਾਈਲ, ਫਿਰ ਮਾਪੇ ਯਾਦ ਆਉਂਦੇ ਨੇ। ਅਸੀਂ ਨਿੱਕੇ ਸਾਡੇ ਵਾਲਿਦ ਮੁਹਤਰਮ ਉਸਤਾਦ ਸਕੂਲ ਟੀਚਰ ਸਨ, ਉਹ ਅੱਲਾ ਦੀ ਜ਼ਾਤ ਉਹਨਾਂ ਦਾ ਅੱਗੇ ਦਾ ਭਲਾ ਕਰੇ, ਫੌਤ ਹੋ ਗਏ ਨੇ। ਹਰ ਈਦ ਸ਼ਬਰਾਤ ਦੇ ਉੱਤੇ ਕੋਈ ਖੁਸ਼ੀ ਗਮੀ ਦਾ ਮੌਕਾ ਹੋਵੇ ਸਾਨੂੰ ਉਹ ਯਾਦ ਆਉਂਦੇ ਨੇ। ਯਤੀਮੀ ਸਾਥ ਲਾਤੀ ਹੈ ਜ਼ਮਾਨੇ ਭਰ ਕੇ ਦੁੱਖ, ਸੁਣਾ ਹੈ ਬਾਪ ਸਾਥ ਹੂ ਤੇ ਕਾਂਟੇ ਵੀ ਨਹੀਂ ਚੁਭਤੇ। ਜਿਨ੍ਹਾਂ ਬੱਚਿਆਂ ਦੇ ਵਾਲਿदैन ਮਾਪੇ ਸਿਰ ਦੇ ਉੱਤੇ ਨੇ, ਉਹਨਾਂ ਬੱਚਿਆਂ ਨੂੰ ਇਹ ਗੱਲ ਆਖਾਂਗਾ ਕਿ ਆਪਣੇ ਵਾਲਿदैन ਦੀ, ਆਪਣੇ ਮਾਪਿਆਂ ਦੀ ਕਦਰ ਕਰੋ। ਇਹ ਅਨਮੋਲ ਤੋਹਫਾ ਅੱਲਾਹ ਪਾਕ ਦੀ ਜ਼ਾਤ ਨੇ ਤੁਹਾਨੂੰ ਦਿੱਤਾ। ਜਿੰਨੀ ਇਹਨਾਂ ਦੀ ਸੇਵਾ, ਜਿੰਨੀ ਇਹਨਾਂ ਦੀ ਖਿਦਮਤ ਕੀਤੀ ਜਾ ਸਕੇ ਉਨੀ ਹੀ ਘੱਟ। ਜਿਨ੍ਹਾਂ ਲੋਕਾਂ ਨੇ ਆਪਣੇ ਵਾਲਿदैन ਦੀ ਨਾਫਰਮਾਨੀ ਕੀਤੀ ਹੈ, ਉਹਨਾਂ ਦੀ ਬੇਅਦਬੀ ਕੀਤੀ ਹੈ, ਮੈਂ ਪੂਰੀ ਜ਼ਿੰਮੇਦਾਰੀ ਨਾਲ ਕਹਿ ਸਕਦਾ ਕਿਉਂਕਿ ਮੈਂ ਖੁਦ ਦੇਖਿਆ ਹੈ ਕਿ ਉਹ ਲੋਕੀ ਦੁਨੀਆ ਤੇ ਵੀ ਰਸਵਾ ਹੋਏ ਨੇ, ਮਰੇ ਵੀ ਭੈੜੀ ਮੌਤ ਨੇ। ਅੱਗੇ ਦਾ ਮਾਮਲਾ ਤੇ ਚਲੋ ਫਿਰ ਅੱਲਾਹ ਨੂੰ ਪਤਾ ਨਾ ਜੋ ਹੋਣਾ ਹੈ। ਔਰ ਇਹਦੇ ਬਾਰੇ ਮਜ਼ੀਦ ਵਡੈਲ ਸਾਹਿਬ ਕੋਲੋਂ ਵੀ ਔਰ मोहतरम इस्माइल साहब को भी राय लवांगे। इसे टॉपिक दे कुछ की कहना चाहोगे, यंग जनरेशन को पैगाम देना चाहोगे? मैं जनाब एक शेर सुनादा साईं होरां दा जी। वो कहंदे ने कि सदा सुख औलाद लई मंगदी ए, कदे अपना नहीं ख्याल आया। वाह। सदा सुख औलाद लई मंगदी मंगदी ए, कदे अपना नहीं ख्याल आया। घर दे सौंगे ने सारे, जी जी, घर दे सौंगे ने मां जागदी ए, अजे तीक नहीं मेरा लाल आया। ते पुत्र लख भावें बुरा प्या बोले, वाह,
ਚਿਹਰੇ ਮਾਂ ਦੇ ਨਹੀਂ ਮਲਾਲ ਆਇਆ ਵਾਹ ਜੀ। ਔਰ ਰਾਜ਼ੀ ਜਿਸ ਦੀ ਮਾਂ ਸਰਦਾਰ ਸਾਈਆਂ ਪੁੱਤਰ ਉਸ ਤੇ ਨਹੀਂ ਜ਼ਵਾਲ ਆਇਆ। ਪੁੱਤਰ ਉਸ ਤੇ ਨਹੀਂ ਜ਼ਵਾਲ ਹੈ, ਸਹੀ ਗੱਲ। ਯਾਨੀ ਕਿ ਜਿਹਦੇ ਤੇ ਮਾਪੇ ਰਾਜ਼ੀ ਨੇ ਉਹਦੇ ਤੇ ਰੱਬ ਵੀ ਰਾਜ਼ੀ ਹੈ।